ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਖੁਸ਼ਬੂ ਵੰਡਣ ਦੀ ਕਹਾਣੀ ਸੁਣਾ ਰਿਹਾ ਹਾਂ। ਛੋਟਾ ਜਿਹਾ ਬਗੀਚਾ ਤਾਜ਼ਾ ਫੁੱਲਾਂ ਨਾਲ ਭਰਿਆ ਹੋਇਆ ਸੀ। ਚੋਖੇ ਬੂਟੇ ਗੁਲਾਬ ਤੇ ਮੋਤੀਏ ਦੇ ਸਨ, ਪਰ ਫੁੱਲਾਂ ਵਾਲੇ ਹੋਰ ਬੂਟਿਆਂ ਦੀ ਕਮੀ ਨਹੀਂ ਸੀ। ਫਲਾਂ ਵਾਲੇ ਵੱਡੇ ਬੂਟੇ ਬਸ ਦੋ ਹੀ ਸਨ, ਅੰਬ ਤੇ ਅਮਰੂਦ, ਜਿਨ੍ਹਾਂ ਉੱਤੇ ਬੈਠੇ ਵੰਨ ਸੁਵੰਨੇ ਪਖੇਰੋ ਆਪਣੀ ਆਪਣੀ ਬੋਲੀਆਂ ਬੋਲ ਰਹੇ ਸਨ। ਬਹਾਰ ਜੋਬਨ ਵਿੱਚ ਸੀ। ਨੂਰ ਬਗੀਚੇ ਵਿੱਚ ਖਲੋਤੀ ਮੌਸਮ ਦੇ ਰੰਗਾਂ ਵਿੱਚ ਗੁਆਚੀ ਹੋਈ ਸੀ। ਹਰ ਪਾਸੇ ਖਿੜੇ ਫੁੱਲਾਂ ਨੂੰ ਵੇਖਦਿਆਂ ਉਹਦੇ ਨੰਨੇ ਦਿਲ ਤੇ ਨਿੱਕੇ ਜਿਹੇ ਦਿਮਾਗ ਵਿੱਚ ਸੋਹਣੀਆਂ ਸੋਚਾਂ ਤੇ ਸੁਚਲ ਜਜ਼ਬਿਆਂ ਦੀ ਪਨੀਰੀ ਫੁੱਟ ਰਹੀ ਸੀ। ਗੁਲਾਬ ਦੇ ਬੂਟੇ ਉੱਤੇ ਛੋਟਾ ਜਿਹਾ ਲਾਲ ਫੁੱਲ ਵੇਖ ਕੇ ਉਹਨੂੰ ਇੰਝ ਲੱਗਿਆ ਜਿਵੇਂ ਕਲੀ ਹੁਣੇ ਹੀ ਖਿਲੀ ਹੈ। ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਨੱਕ ਫੁੱਲ ਦੇ ਨੇੜੇ ਕਰਕੇ ਇੱਕ ਸਾਹ ਅੰਦਰ ਵੱਲ ਖਿੱਚਿਆ। ਸਜਰੇ ਫੁੱਲ ਦੀ ਮਹਿਕ ਉਹਦੀਆਂ ਰਗਾਂ ਵਿੱਚ ਰਚ ਗਈ ਤੇ ਉਹਦਾ ਜੀ ਖੁਸ਼ ਹੋ ਗਿਆ। ਹੋਰੇ ਕਿਉਂ ਲੋਕੀ ਸਵੇਰ ਵੇਲੇ ਸੁੱਤੇ ਰਹਿੰਦੇ ਨੇ? ਉਹਨੇ ਆਪਣੇ ਆਪ ਨੂੰ ਸਵਾਲ ਕਰਦਿਆਂ ਆਖਿਆ ਤੇ ਫਿਰ ਉਹਦੀ ਨਜ਼ਰ ਕੁਝ ਮੁਰਝਾਏ ਹੋਏ ਫੁੱਲਾਂ ਵੱਲ ਪਈ, ਜਿਨ੍ਹਾਂ ਦੀਆਂ ਪੱਤੀਆਂ ਲੱਥ ਕੇ ਥੱਲੇ ਡਿੱਗ ਪਈਆਂ ਸਨ। ਉਹਨਾਂ ਵੱਲ ਵੇਖਦਿਆਂ ਉਹ ਕੁਝ ਉਦਾਸ ਹੋ ਗਈ। ਉਹਨੂੰ ਆਪਣੀ ਦਾਦੀ ਯਾਦ ਆ ਗਈ ਸੀ, ਜਿਹਨੂੰ ਉਹ ਪਿਆਰ ਨਾਲ ਦਾਦੋ ਆਖਦੀ ਸੀ। ਇਹ ਸਾਰੇ ਫੁੱਲਾਂ ਵਾਲੇ ਬੂਟੇ ਦਾਦੋ ਨੇ ਹੀ ਲਵਾਏ ਸਨ। ਫੁੱਲਾਂ ਦੇ ਹਾਰ ਬਣਾ ਕੇ ਗਲੇ ਵਿੱਚ ਪਾਉਣਾ ਉਹਨਾਂ ਨੂੰ ਚੰਗਾ ਲੱਗਦਾ ਸੀ। ਦਾਦੋ ਰਾਤ ਨੂੰ ਨਿੱਕੇ ਬਾਲਾਂ ਨੂੰ ਜਿਨ੍ਹਾਂ ਪਰੀਆਂ ਦੀਆਂ ਕਹਾਣੀਆਂ ਸੁਣਾਉਂਦਿਆਂ ਜਦ ਰੁਕਦੀ, ਗਲੇ ਵਿੱਚ ਮੋਤੀਏ ਦੇ ਹਾਰ ਦੀ ਮਹਿਕ ਸੁੰਘਦੀ, ਇੰਝ ਲੱਗਦਾ ਸੀ ਕਿ ਮੋਤੀਏ ਦੇ ਫੁੱਲਾਂ ਦੀ ਖੁਸ਼ਬੂ ਉਹਨਾਂ ਲਈ ਪੈਟਰੋਲ ਵਾਂਗ ਹੈ, ਜਿਹੜੀ ਕਹਾਣੀ ਦੀ ਗੱਡੀ ਨੂੰ ਚਲਾਉਂਦੀ। ਮੇਰੀ ਧੀ ਕੀ ਕਰ ਰਹੀ ਹੈ? ਉਹਦੇ ਅੱਬਾ ਜੀ ਨੇ ਬਗੀਚੇ ਵੱਲ ਆਉਂਦਿਆਂ ਨੂਰ ਨੂੰ ਪੁੱਛਿਆ। ਅੱਬੂ ਜੀ, ਫੁੱਲ ਕਿਉਂ ਮੁਰਝਾ ਜਾਂਦੇ ਨੇ? ਨੂਰ ਨੇ ਡਿੱਗੀਆਂ ਪੱਤੀਆਂ ਵੱਲ ਵੇਖਦਿਆਂ ਭੁੱਲਪਨ ਵਿੱਚ ਆਖਿਆ, ਬੇਟੀ, ਇਹ ਕੁਦਰਤ ਦਾ ਨਿਜ਼ਾਮ ਹੈ। ਫੁੱਲ ਮੁਰਝਾਉਂਦੇ ਨੇ ਤੇ ਨਵੇਂ ਖਿੜਦੇ ਵੀ। ਉਹਦੇ ਅੱਬੂ ਨੇ ਆਖਿਆ। ਉਹ ਚੁੱਪ ਕਰਕੇ ਖਲੋਤੀ ਰਹੀ, ਜਿਵੇਂ ਉਹ ਕੁਝ ਹੋਰ ਵੀ ਜਾਣਨਾ ਚਾਹੁੰਦੀ ਸੀ। ਦੁਨੀਆ ਵਿੱਚ ਜਿਹੜਾ ਵੀ ਜੀ ਆਉਂਦਾ ਏ ਉਹਨੇ ਵਾਪਸ ਜਾਣਾ ਹੁੰਦਾ, ਪਰ ਗੱਲ ਇਹ ਵੇ ਕਿ ਉਹ ਫੁੱਲਾਂ ਵਾਂਗ ਰਹੇ, ਜਿਹੜੇ ਮੁਰਝਾ ਕੇ ਵੀ ਆਪਣੀ ਮਹਿਕ ਵੰਡਦੇ ਰਹਿੰਦੇ ਨੇ। ਉਹਦੇ ਅੱਬੂ ਨੇ ਉਹਨੂੰ ਸਮਝਾਉਂਦਿਆਂ ਆਖਿਆ, ਜੀ ਅੱਬੂ ਜੀ। ਉਹਨੇ ਸਰ ਹਿਲਾਉਂਦਿਆਂ ਇੰਝ ਆਖਿਆ ਜਿਵੇਂ ਇਹ ਗੱਲ ਉਹਦੇ ਦਿਲ ਵਿੱਚ ਖੁੱਭ ਗਈ ਹੋਵੇ। ਤੁਸੀਂ ਕਿੱਥੇ ਜਾ ਰਹੇ ਹੋ? ਉਹਨੇ ਫੇਰ ਪੁੱਛਿਆ। ਕਬਰਸਤਾਨ। ਉਹਦੇ ਅੱਬੂ ਨੇ ਆਖਿਆ, ਜਿਹੜੇ ਹਫ਼ਤੇ ਵਿੱਚ 1-2 ਵਾਰ ਦਾਦੋ ਦੀ ਕਬਰ ਉੱਤੇ ਜਾਂਦੇ ਸਨ। ਮੈਂ ਵੀ ਕਬਰਸਤਾਨ ਜਾਣਾ। ਉਹਨੇ ਆਖਿਆ, ਨਹੀਂ ਪੁੱਤਰ, ਬੱਚੇ ਨਹੀਂ ਜਾਂਦੇ ਕਬਰਸਤਾਨ। ਉਹਦੀ ਅੰਮੀ ਨੇ ਆਖਿਆ, ਜਿਹੜੇ ਸਿਰ ਵਿੱਚ ਆ ਚੁੱਕੀ ਸੀ। ਅੰਮੀ ਜੀ, ਮੈਂ ਜਾਣਾ ਹੈ, ਉੱਥੇ ਦਾਦੋ ਦੀ ਕਬਰ ਵੀ ਹੈ ਨਾ, ਮੈਂ ਦੁਆ ਕਰਨੀ। ਉਹਨੇ ਮੁਹੱਬਤ ਨਾਲ ਜ਼ਿੱਦ ਕਰਦਿਆਂ ਆਖਿਆ ਤੇ ਉਹਦੀ ਅੰਮੀ ਮੰਨਣ ਵਾਲੇ ਅੰਦਾਜ਼ ਵਿੱਚ ਖਾਮੋਸ਼ ਹੋ ਗਈ। ਮੈਂ ਵੀ ਜਾਣਾ? ਨਿੱਕੀ ਭੈਣ ਨੇ ਆਖਿਆ। ਹਾਂ ਅੱਬੂ ਜੀ, ਆਮਨਾ ਨੂੰ ਵੀ ਲੈ ਚੱਲੋ, ਨੂਰ ਨੇ ਸਿਫਾਰਿਸ਼ ਕੀਤੀ। ਉਹਦੀ ਅੰਮੀ ਉਹਨਾਂ ਦੇ ਸ਼ੌਕ ਤੇ ਮੁਹੱਬਤ ਪਾਲੋਂ ਉਹਨਾਂ ਦੇ ਕਬਰਸਤਾਨ ਜਾਣ ਉੱਤੇ ਰਾਜ਼ੀ ਹੋ। ਫਿਰ ਉਹ ਸਾਰੇ ਕਬਰਸਤਾਨ ਪਹੁੰਚੇ ਤੇ ਉਹਨਾਂ ਦੀ ਦਾਦੋ ਦੀ ਕਬਰ ਨੇੜੇ ਖਲੋ ਕੇ ਦੁਆ। ਇਹ ਫੁੱਲਾਂ ਦੀਆਂ ਪੱਤੀਆਂ ਕਿੱਥੋਂ ਲਿਆਈਆਂ ਜੇ? ਉਹਦੇ ਅੱਬੂ ਨੇ ਨੂਰ ਦੇ ਹੱਥ ਵਿੱਚ ਫੜੇ ਸ਼ਾਪਰ ਨੂੰ ਵੇਖ ਕੇ ਹੈਰਾਨ ਹੁੰਦਿਆਂ ਆਖਿਆ, ਉਸ ਦੁਕਾਨ ਤੋਂ। ਨੂਰ ਨੇ ਕਬਰਸਤਾਨ ਦੇ ਗੇਟ ਨਾਲ ਬਣੀ ਛੋਟੀ ਜਿਹੀ ਦੁਕਾਨ ਵੱਲ ਇਸ਼ਾਰਾ ਕਰ ਦਿਆ। ਪੈਸੇ ਕਿੱਥੋਂ ਲਏ ਸਨ? ਉਹਦੇ ਅੱਬੂ ਨੇ ਪੁੱਛਿਆ। ਅੱਜ ਦੇ ਖਰਚੇ ਦੇ ਪੈਸੇ ਜਿਹੜੇ ਸਾਨੂੰ ਦੋਵਾਂ ਨੂੰ ਅੰਮੀ ਜੀ ਨੇ ਦਿੱਤੇ ਸਨ, ਉਹਨਾਂ ਦੀਆਂ 80 ਫੁੱਲਾਂ ਦੀਆਂ ਪੱਤੀਆਂ ਖਰੀਦ ਲਈਆਂ।
ਦਾਦੂ ਨੂੰ ਫੁੱਲ ਬੜੇ ਪਸੰਦ ਸਨ। ਉਹਨਾਂ ਬੜੇ ਚਾਅ ਨਾਲ ਆਖਿਆ ਤੇ ਅੱਬੂ ਜੀ ਨੇ ਪਿਆਰ ਨਾਲ ਦੋਵਾਂ ਦੇ ਮੂੰਹ ਚੁੰਮ ਲਏ। ਫਿਰ ਨੂਰ ਨੇ ਤੇ ਆਮਨਾ ਨੇ ਫੁੱਲਾਂ ਦੀਆਂ ਪੱਤੀਆਂ ਦਾਦੂ ਦੀ ਕਬਰ ਉੱਤੇ ਖਿਲਾਰ ਦਿੱਤੀਆਂ। ਉਹਨੂੰ ਇੰਝ ਲੱਗਾ ਕਿ ਦਾਦੂ ਕਹਾਣੀ ਸੁਣਾ ਰਹੀ ਹੈ, ਪਰ ਇਸ ਵਾਰੀ ਜਿੰਨਾ ਪਰੀਆਂ ਦੀ ਨਹੀਂ, ਖੁਸ਼ਬੂ ਵੰਡਣ ਦੀ ਕਹਾਣੀ, ਹਯਾਤੀ ਦੀ ਕਹਾਣੀ। ਜੇ ਤੁਹਾਨੂੰ ਕਹਾਣੀ ਪਸੰਦ ਆਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਕਹਾਣੀ ਨੂੰ ਸ਼ੇਅਰ ਵੀ ਕਰੋ ਔਰ ਆਪਣੇ ਕਮੈਂਟਸ ਵੀ ਦਿਓ। ਬਹੁਤ ਸ਼ੁਕਰੀਆ।